ਗੁਲਾਬ ਦੀ ਕਲੀ ਵਾਂਗੋਂ ਮੂੰਹ ਮਿੱਠੀ ਸਿਰਦਾਰਾਂ ਸਵੇਰ ਤੋਂ ਸ਼ਾਮ ਤਾਈਂ ਘਰ ਦਾ ਕੰਮ ਕਰਦੀ ਸੀ। ਧੋਣਾ, ਮਾਂਜਣਾ, ਗੁੰਨਣਾ, ਪਕਾਉਣਾ, ਸਾਂਭਣਾ। ਜਨਤੇ ਨੂੰ ਖਬਰ ਹੀ ਨਹੀਂ ਸੀ ਆਉਂਦੀ ਕਦੋਂ ਦਿਨ ਚੜ੍ਹਿਆ ਤੇ ਕਦੋਂ ਰਾਤ ਪੈ ਗਈ। ਪੰਜਾਬੀ ਕਹਾਣੀ ਸਿਰਦਾਰਾਂ। ਲਿਖਾਰੀ ਰਸ਼ੀਦਾ ਸਲੀਮ, ਆਵਾਜ਼ ਅਜਮਲ ਸਿਕੰਦਰੀ। ਸਿਰਦਾਰਾਂ, ਤੈਨੂੰ ਕਿਸੇ ਕੰਮ ਦਾ ਧਿਆਨ ਵੀ ਨਹੀਂ। ਜਿਸ ਵੇਲੇ ਵੇਖੋ ਤੂੰ ਇਸ ਕੁੜੀ ਨੂੰ ਕੁੱਛੜ ਚੁੱਕੀ ਫਿਰਨੀ ਹੈ। ਬੇਬੇ ਜੀ ਨੇ ਸਿਰਦਾਰਾਂ ਨੂੰ ਆਵਾਜ਼ ਦਿੱਤੀ। ਆਈ ਬੇਬੇ ਜੀ। ਸਰਦਾਰਾਂ ਛੇਤੀ ਨਾਲ ਰਾਣੀ ਨੂੰ ਬੁੰਝੇ ਬਾਂਦਿਆਂ ਹੋਇਆ ਬੋਲੀ, ਕੁੜੀਏ, ਨੌਕਰੀਆਂ ਇਸ ਤਰ੍ਹਾਂ ਨਹੀਂ ਕੀਤੀਆਂ ਜਾਂਦੀਆਂ। ਅਜੇ ਤੇ ਇਹ ਤੇਰੀ ਆਪਣੀ ਧੀ ਨਹੀਂ। ਆਪਣੀ ਹੁੰਦੀ ਤਾਂ ਤੂੰ ਇਹਨੂੰ ਹਿੱਕ ਨਾਲ ਲਾ ਕੇ ਬਹਿ ਰਹਿੰਦੀ ਤੇ ਕੱਖ ਬੰਨ ਕੇ ਦੋਹਰਾ ਨਾ ਕਰਦੀ। ਗਵਾਂਢੀਆਂ ਦੀਆਂ ਧੀਆਂ ਏਡੀਆਂ ਪਿਆਰੀਆਂ ਹੋ ਜਾਣ ਤੇ ਫੇਰ ਆਪਣੀ ਔਲਾਦ ਕੋਈ ਕਾਹਨੂੰ ਮੰਗੇ। ਲੈ ਫੜ ਟੋਪੀ ਭਰ ਲਿਆ। ਖਬਰੇ ਤੂੰ ਕਿਸ ਤਰ੍ਹਾਂ ਤਮਾਕੂ ਪਾਇਆ ਸੀ, ਘੜੀ ਵਿੱਚ ਸੜ ਕੇ ਸੁਆਹ ਹੋ ਗਿਆ। ਬੇਬੇ ਜੀ ਨੇ ਸਾਰੀਆਂ ਗੱਲਾਂ ਇੱਕੋ ਸਾਹ ਵਿੱਚ ਆਖ ਦਿੱਤੀਆਂ ਤੇ ਸਿਰਦਾਰਾਂ ਹੁੱਕਾ ਭਰਨ ਲਈ ਬਾਹਰ ਚੁੱਲ੍ਹੇ ਕੋਲ ਜਾ ਬੈਠੀ। ਚੁੱਲ੍ਹੇ ਵਿੱਚ ਅੱਗ ਮੱਠੀ ਪੈ ਗਈ ਸੀ। ਸਿਰਦਾਰਾਂ ਗੋਹੇ ਲਾ ਕੇ ਅੱਗ ਮਚਾਉਣ ਲੱਗੀ। ਫੂਕ ਮਾਰਨ ਲਈ ਉਹਨੇ ਮੂੰਹ ਥੱਲੇ ਕੀਤਾ ਤੇ ਅੰਦਰੋਂ ਬਾਬੇ ਹੋਰਾਂ ਦੀ ਆਵਾਜ਼ ਆਈ, ਸਰਦਾਰਾਂ ਪੁੱਤਰ, ਪੇਸ਼ੀ ਦਾ ਵੇਲਾ ਹੋ ਗਿਆ ਏ। ਲੋਟੇ ਵਿੱਚ ਪਾਣੀ ਲਿਆ ਦੇ, ਮੈਂ ਵੁਜ਼ੂ ਕਰ ਲਵਾਂ ਤੇ ਨਾਲੇ ਜਾ ਨਮਾਜ਼ ਵੀ ਫੜ ਲਿਆਵੀਂ। ਛੇਤੀ ਨਾਲ ਅੱਗ ਮਚਾ ਕੇ ਸਿਰਦਾਰਾਂ ਨਲਕੇ ਤੋਂ ਲੋਟਾ ਭਰਨ ਗਈ। ਮੋਢੇ ਤੇ ਜਾ ਨਮਾਜ਼ ਸੱਟ ਕੇ ਉਹ ਬਾਬਾ ਜੀ ਦੇ ਕਮਰੇ ਵੱਲ ਮੁੜੀ ਤੇ ਰਫੀਕ ਬਾਹਰੋਂ ਆ ਗਿਆ। ਉਹਨੇ ਅੰਦਰ ਵੜਦੇ ਹੀ ਆਖਿਆ, ਸਰਦਾਰਾਂ, ਗੁਸਲਖਾਨੇ ਵਿੱਚ ਮੇਰੇ ਨਹਾਉਣ ਲਈ ਪਾਣੀ ਰੱਖ। ਹੁਣੇ ਨਹਾ ਕੇ ਮੈਂ ਕਾਲਜ ਜਾਣਾ ਹੈ। ਅੱਜ ਸਾਡੀ ਟੀਮ ਦੀ ਤਸਵੀਰ ਉਤਰੇਗੀ। ਬਾਬੇ ਉਹਨਾਂ ਪਾਣੀ ਦਾ ਲੋਟਾ ਫੜਿਆ ਤੇ ਸਰਦਾਰਾਂ ਨੂੰ ਘਾਬਰੀ ਵੇਖ ਕੇ ਪੁੱਛਣ ਲੱਗੇ, ਕੀ ਗੱਲ ਹੈ ਪੁੱਤਰ, ਤੂੰ ਕਿਉਂ ਉਦਾਸ ਜਾਪਦੀ ਏ? ਖੈਰ ਤਾਂ ਏ? ਕੋਈ ਗੱਲ ਨਹੀਂ ਬਾਬਾ ਜੀ। ਸਿਰਦਾਰਾਂ ਨੇ ਮੂੰਹ ਤੋਂ ਮੁੜਕਾ ਪੂੰਝਦਿਆਂ ਆਖਿਆ, ਰਾਣੀ ਪਈ ਰੋਂਦੀ ਏ ਤੇ ਜਦੋਂ ਉਹ ਰੋਣ ਲੱਗ ਪੈਂਦੀ ਏ ਮੈਨੂੰ ਕਿਸੇ ਗੱਲ ਦੀ ਹੋਸ਼ ਨਹੀਂ ਰਹਿੰਦੀ। ਬਾਬੇ ਹੋਰਾਂ ਪਿਆਰ ਨਾਲ ਸਮਝਾਇਆ, ਜਲੀਏ, ਕਦੀ ਪਰਾਈ ਔਲਾਦ ਵੀ ਆਪਣੀ ਹੁੰਦੀ ਏ। ਤੂੰ ਰਾਣੀ ਨਾਲ ਪਿਆਰ ਪਾ ਕੇ ਔਖੀ ਹੋਵੇਂਗੀ। ਉਹਨੂੰ ਤਾਂ ਇੱਕ ਖਿਡਾਵੀ ਲੱਭ ਪਈ ਏ, ਪਰ ਪਰਾਈ ਔਲਾਦ ਨਾਲ ਏਡਾ ਪਿਆਰ ਚੰਗਾ ਨਹੀਂ ਹੁੰਦਾ। ਬਾਬੇ ਹੋਰਾਂ ਦੇ ਮੂੰਹੋਂ ਏਡੀਆਂ ਮਿੱਠੀਆਂ ਗੱਲਾਂ ਸੁਣ ਕੇ ਸਿਰਦਾਰਾਂ ਦੀਆਂ ਅੱਖੀਆਂ ਵਿੱਚੋਂ ਅਥਰੂ ਆ ਗਏ ਤੇ ਉਹ ਚੁੱਪ ਕਰਕੇ ਟੋਪੀ ਤੇ ਅੱਗ ਧਰਨ ਚਲੀ ਗਈ। ਪਰ ਅਜੇ ਚੁੱਲ੍ਹੇ ਕੋਲ ਬੈਠੀ ਸੀ ਕਿ ਰਫੀਕ ਬੜੇ ਗੁੱਸੇ ਨਾਲ ਬੋਲਿਆ, ਸਿਰਦਾਰਾਂ, ਅਜੇ ਤੀਕਰ ਗੁਸਲਖਾਨੇ ਵਿੱਚ ਪਾਣੀ ਨਹੀਂ ਰੱਖਿਆ। ਮੈਨੂੰ ਕੱਲ੍ਹ ਜੋ ਦੇਰ ਹੋ ਜਾਵੇਗੀ। ਅੰਦਰੋਂ ਬਾਹਰ ਤੇ ਬਾਹਰੋਂ ਅੰਦਰ, ਨਾ ਕੋਈ ਕੰਮ ਨਾ ਕਾਜ। ਖਬਰੇ ਬੇਬੇ ਜੀ ਤੁਸਾਂ ਇਹਨੂੰ ਨੌਕਰ ਕਾਹਦੇ ਲਈ ਰੱਖ ਲਿਆ ਏ? ਕੋਈ ਮੁੰਡਾ ਨੌਕਰ ਹੋਵੇ ਤਾਂ ਨਸ ਨਸ ਕੇ ਕੰਮ ਕਰੇ। ਇਹਨੂੰ ਜਦੋਂ ਵੇਖੋ ਰਾਣੀ ਨੂੰ ਹਿੱਕ ਨਾਲ ਲਾਈ ਫਿਰਦੀ ਏ। ਮੇਰਾ ਜੀ ਕਰਦਾ ਇਸ ਕੁੜੀ ਨੂੰ ਚੁੱਕ ਕੇ ਗਲੀ ਵਿੱਚ ਸੁੱਟ ਦਿਆਂ। ਬੇਬੇ ਜੀ, ਇਹਨੂੰ ਆਖੋ ਜਾਂ ਨੌਕਰੀ ਕਰੇ ਜਾਂ ਰਾਣੀ ਨੂੰ ਪਾਲੇ। ਰਫੀਕ ਦੇ ਮੂੰਹੋਂ ਏਡੀਆਂ ਕੌੜੀਆਂ ਗੱਲਾਂ ਸੁਣ ਕੇ ਸਿਰਦਾਰਾਂ ਚੁੱਪ ਕੀਤੀ ਟੋਪੀ ਭਰ ਕੇ ਲੈ ਆਈ। ਉਹਦੀਆਂ ਅੱਖੀਆਂ ਵਿੱਚ ਅਥਰੂ ਭਰੇ ਹੋਏ ਸਨ, ਪਰ ਉਹ ਮੂੰਹੋਂ ਕੁਝ ਨਾ ਬੋਲੀ। ਉਹ ਡਰਦੀ ਸੀ ਜੇ ਬੇਬੇ ਜੀ ਨੇ ਅਥਰੂ ਵੇਖ ਲਏ ਤਾਂ ਉਹਦੇ ਕੋਲੋਂ ਉਹਨਾਂ ਦੇ ਮਿਹਣੇ ਨਹੀਂ ਸੁਣੇ ਜਾਣੇ। ਹੁੱਕੇ ਤੇ ਟੋਪੀ ਰੱਖਦਿਆਂ ਹੀ ਉਹ ਗੁਸਲਖਾਨੇ ਵੱਲ ਚਲੀ ਗਈ। ਅਜੇ ਪਾਣੀ ਦੀ ਬਾਲਟੀ ਉਹਦੇ ਹੱਥ ਵਿੱਚ ਹੀ ਸੀ ਕਿ ਬੇਬੇ ਜੀ ਦੀ ਆਵਾਜ਼ ਆਈ, ਨਹੀਂ ਤੇਰਾ ਬੇੜਾ ਗਰਕ ਹੋ ਜਾਵੇ, ਇਹ ਨਿਰੀ ਸੁਆਹ ਭਰ ਲਿਆਈਏ ਤੇ ਨਾਲੇ ਤੈਨੂੰ 50 ਵਾਰੀ ਆਖਿਆ ਤਮਾਕੂ ਜ਼ਰਾ ਘੁੱਟ ਕੇ ਪਾਇਆ ਕਰ। ਇੱਕੋ ਸੂਟੇ ਵਿੱਚ ਸੁਆਹ ਹੋ ਜਾਂਦਾ ਏ। ਇਹਨੂੰ ਤਾਂ ਖਬਰੇ ਕਿਹਦੇ ਵਿਛੋੜੇ ਮਾਰ ਗਏ ਨੇ। ਹਰ ਵੇਲੇ ਸੋਚਾਂ ਵਿੱਚ ਪਈ ਰਹਿੰਦੀ ਏ, ਨਹੀਂ ਤੇਰਾ ਕੱਖ ਨਾ ਰਵੇ। ਮੂੰਹ ਵਿੱਚ ਗੁਗਣੀਆਂ ਪਾ ਕੇ ਬੈਠੀ ਰਹਿੰਦੀ ਏ। ਬੇਬੇ ਜੀ ਨੂੰ ਇੰਜ ਬੋਲਦਿਆਂ ਸੁਣ ਕੇ ਅੰਦਰੋਂ ਜ਼ੀਨਤ ਨਿਕਲ ਆਈ ਤੇ ਸਿਰਦਾਰਾਂ ਵੱਲ ਬੜੀਆਂ ਤਿੱਖੀਆਂ ਨਜ਼ਰਾਂ ਨਾਲ ਵੇਖ ਕੇ ਬੋਲੀ, ਨਹੀਂ ਤੂੰ ਕਦੇ ਤਾਂ ਬੇਬੇ ਜੀ ਦੇ ਮਤਲਬ ਦਾ ਕੰਮ ਕਰ ਦਿਆ ਕਰ। ਕੀ ਕਰੇ ਵਿਚਾਰੀ? ਧਿਆਨ ਤੇ ਹਰ ਵੇਲੇ ਰਾਣੀ ਵਿੱਚ ਰਹਿੰਦਾ ਏ। ਕੰਮ ਵਿੱਚ ਇਹਦਾ ਜੀ ਸੁਆਹ ਲੱਗੇ। ਧੀ ਕਿਸੇ ਦੀ ਤੇ ਮਾਂ ਇਹ ਬਣੀ ਫਿਰਦੀ ਏ। ਘਰ ਦੇ ਬੰਦੇ ਦੇ ਮੂੰਹੋਂ ਤਾਨੇ ਤੇ ਬੋਲੀਆਂ ਸੁਣ ਕੇ ਸਿਰਦਾਰਾਂ ਨੂੰ ਚੌਂ ਪਾਸੀ ਦੁਸ਼ਮਣ ਨਜ਼ਰ ਆਉਂਦੇ ਸਨ ਤੇ ਉਹਦਾ ਦਿਲ ਵਿਛੜੀ ਹੋਈ ਕੂੰਜ ਵਾਂਗੋਂ ਕੁਰਲਾਉਂਦਾ ਰਹਿੰਦਾ ਸੀ। ਉਹਨੂੰ ਇਸ ਘਰ ਵਿੱਚ ਨੌਕਰੀ ਕਰਦਿਆਂ 2 ਮਹੀਨੇ ਹੋ ਗਏ ਸਨ ਤੇ ਇਹਨਾਂ 2 ਮਹੀਨਿਆਂ ਵਿੱਚ ਕਿਸੇ ਨੇ ਉਹਦੇ ਦਿਲ ਦੀ ਨਹੀਂ ਸੀ ਪੁੱਛੀ। ਸਵੇਰੇ ਮੂੰਹ ਹਨੇਰੇ ਆ ਕੇ ਡੂੰਘੀਆਂ ਸ਼ਾਮਾਂ ਨੂੰ ਘਰ ਪਰਤਦੀ ਸੀ। ਸਾਰਾ ਦਿਨ ਇੱਕ ਦਾ ਹੁਕਮ ਮੰਨਦਿਆਂ ਤੇ ਖਿਦਮਤ ਕਰਦਿਆਂ ਉਹਦਾ ਲੂ ਥੱਕ ਜਾਂਦਾ ਸੀ ਤੇ ਉਹ ਸੋਚਦੀ ਸੀ ਬੇਬੇ ਜੀ ਦੇ ਸੀਨੇ ਵਿੱਚ ਦਿਲ ਨਹੀਂ, ਪੱਥਰ ਹੈ। ਰਫੀਕ ਦੀਆਂ ਗੁੱਸੇ ਭਰੀਆਂ ਅੱਖਾਂ ਵੇਖ ਕੇ ਉਹ ਇੰਜ ਸਹਿਮ ਜਾਂਦੀ
ਜਿਵੇਂ ਕਸਾਈ ਸਾਹਮਣੇ ਬੱਕਰਾ ਸਹਿਮ ਜਾਂਦਾ ਏ, ਅਤੇ ਬਾਜੀ ਜ਼ੀਨਤ ਦੇ ਮੱਥੇ ਤੋਂ ਕਦੀ ਵੱਟ ਲੱਥੇ ਹੀ ਨਹੀਂ ਸੀ। ਸਰਦਾਰਾਂ ਮੇਰੀ ਸਲਵਾਰ ਵਿੱਚ ਨਾਲਾ ਪਾ ਦੇ, ਮੇਰੀਆਂ ਕਿਤਾਬਾਂ ਫੜ ਲਿਆ, ਮੇਰੀ ਜੁੱਤੀ ਪਾਲਿਸ਼ ਕਰ ਦੇ, ਮੇਰੇ ਦੁਪੱਟੇ ਨੂੰ ਨੀਲ ਲਾ ਕੇ ਮਾਇਆ ਲਾ ਦੇ। ਹਰ ਵੇਲੇ ਉਹਦਾ ਕੋਈ ਨਾ ਕੋਈ ਹੁਕਮ ਚੜ੍ਹਿਆ ਹੀ ਰਹਿੰਦਾ। ਉਹਨੇ ਕਦੀ ਨਹੀਂ ਸੀ ਪੁੱਛਿਆ, ਸਰਦਾਰਾਂ ਤੂੰ ਰਾਣੀ ਨੂੰ ਐਡਾ ਪਿਆਰ ਕਿਉਂ ਕਰਦੀ ਏ? ਬੇਬੇ ਜੀ ਨੇ ਮਾਂ ਹੋ ਕੇ ਵੀ ਕਦੀ ਇਹ ਗੱਲ ਨਹੀਂ ਸੀ ਪੁੱਛੀ। ਉਹ ਸਗੋਂ ਆਉਣ ਜਾਣ ਵਾਲਿਆਂ ਨਾਲ ਸਰਦਾਰਾਂ ਤੇ ਰਾਣੀ ਦੇ ਪਿਆਰ ਦੀਆਂ ਗੱਲਾਂ ਮਿਸਾਲੇ ਲਾ ਲਾ ਕੇ ਕਰਦੇ ਸਨ। 5 ਵਰ੍ਹੇ ਪਹਿਲਾਂ ਜਦੋਂ ਸਰਦਾਰਾਂ 12 ਵਰ੍ਹਿਆਂ ਦੀ ਫੁੱਲ ਜਿਹੀ ਸੋਹਲ ਕੁੜੀ ਸੀ, ਏਡੀ ਸੁਚੱਜੀ ਤੇ ਏਡੀ ਕਮਾਊ ਧੀ, ਭਈ ਸਾਰਾ ਘਰ ਸਾਂਭਦੀ ਸੀ, ਤੇ ਉਹਦੇ ਆਂਢ ਗਵਾਂਢ ਦੀਆਂ ਉਹਦੀ ਮਾਂ ਨੂੰ ਆਖਦੀਆਂ ਸਨ, ਜੰਤੇ ਤੂੰ ਕਿੱਡੀ ਨਸੀਬਾਂ ਵਾਲੀ ਏ, ਤੇਰੀ ਧੀ ਜੀ ਅੱਲਾ ਕੁੱਲ ਨੂੰ ਦੇਵੇ। ਸਰਦਾਰਾਂ ਦੇ ਨਿੱਕੇ ਨਿੱਕੇ ਹੱਥਾਂ ਦੇ ਕੀਤੇ ਹੋਏ ਕੰਮ ਵੇਖ ਕੇ ਸਾਰੇ ਖੁਸ਼ ਹੁੰਦੇ ਸਨ। ਘਰ ਘਰ ਮਾਵਾਂ ਆਪਣੀਆਂ ਧੀਆਂ ਨੂੰ ਸਰਦਾਰਾਂ ਦੀ ਗੱਲ ਕਰਕੇ ਮੱਤ ਦਿੰਦੀਆਂ ਸਨ, ਅਤੇ ਹਰ ਕੋਈ ਚਾਹੁੰਦੀ ਸੀ ਸਰਦਾਰਾਂ ਉਹਦੀ ਨੂੰਹ ਬਣ ਜਾਵੇ। ਗੁਲਾਬ ਦੀ ਕਲੀ ਵਾਂਗੂ ਮੂੰਹ ਮਿੱਠੀ ਸਰਦਾਰਾਂ ਸਵੇਰ ਤੋਂ ਸ਼ਾਮ ਤਾਈਂ ਘਰ ਦਾ ਕੰਮ ਕਰਦੀ ਸੀ। ਧੋਣਾ, ਮਾਂਜਣਾ, ਗੁੰਨਣਾ, ਪਕਾਣਾ, ਸਾਂਭਣਾ। ਜੰਤੇ ਨੂੰ ਖਬਰ ਹੀ ਨਹੀਂ ਸੀ ਹੁੰਦੀ ਕਦੋਂ ਦਿਨ ਚੜ੍ਹਿਆ ਤੇ ਕਦੋਂ ਰਾਤ ਪੈ ਗਈ। ਜਦੋਂ ਤਾਈਂ ਉਹ ਨਿੱਕੀ ਸੀ, ਉਹਦੀ ਮਾਂ ਬੇਫਿਕਰ ਹੋ ਕੇ ਨੌਕਰੀ ਤੇ ਚਲੀ ਜਾਂਦੀ ਸੀ। ਕੁੜੀਆਂ ਦਰੇਕ ਵਾਂਗੂ ਵੱਧ ਜਾਂਦੀਆਂ ਨੇ। ਸਰਦਾਰਾਂ ਨੂੰ ਜਵਾਨੀ ਚੜ੍ਹਦਿਆਂ ਵੇਖ ਕੇ ਜੰਤੇ ਨੇ ਫੈਸਲਾ ਕਰ ਲਿਆ ਕਿ ਉਹਦੇ ਹੱਥ ਪੀੜੇ ਕਰ ਦੇਵੇ ਤੇ ਉਹਦਾ ਭਾਰ ਲੱਥ ਜਾਵੇ। ਉਹਦਾ ਦੇਵਰ ਨਿਜ਼ਾਮਦੀਨ ਕਦੋਂ ਦਾ ਪਿੱਛੇ ਪਿਆ ਹੋਇਆ ਸੀ, ਭਾਬੀ ਦਾਰੋ ਨੂੰ ਤਾਂ ਮੇਰੀ ਧੀ ਬਣਾ ਦੇ। ਸਾਕ ਤਾਂ ਜੰਤੇ ਨੂੰ ਹੋਰ ਵੀ ਬਥੇਰੇ ਲੱਭਦੇ ਸਨ, ਪਰ ਉਹਨੇ ਇਹੋ ਸੋਚਿਆ ਜੇ ਦਾਰੋ ਦਾ ਪਿਓ ਜਿਉਂਦਾ ਹੁੰਦਾ ਤਾਂ ਕੰਮ ਦਾ ਕੋਈ ਸਾਕ ਲੱਭਦਾ। ਹੁਣ ਉਹ ਤੀਵੀਂ ਜ਼ਾਤ ਹੋ ਕੇ ਕਿੱਦੀ ਕਿੱਦੀ ਪੁੱਛ ਕਰਦੀ ਤੇ ਕਿਹਨੂੰ ਕਿਹਨੂੰ ਭਾਲਦੀ। ਇਸੇ ਕਰਕੇ ਉਹਨੇ ਬਸ਼ੀਰੇ ਨਾਲ ਸਰਦਾਰਾਂ ਦਾ ਵਿਆਹ ਕਰਕੇ ਆਪਣੇ ਸਿਰੋਂ ਭਾਰ ਲਾਉਣ ਦੀ ਕੀਤੀ, ਪਰ ਜੰਤੇ ਦਾ ਭਾਰ ਸਿਰੋਂ ਨਾ ਲੱਥਾ। ਬਸ਼ੀਰੇ ਦੇ ਚਾਲੇ ਉਹ ਰਹੇ ਜਿਹੜੇ ਵਿਆਹ ਤੋਂ ਪਹਿਲੇ ਸਨ। ਜੋ ਕੁਝ ਥੋੜੀ ਬਹੁਤ ਕਮਾਈ ਖੱਡੀ ਤੋਂ ਹੁੰਦੀ ਸੀ, ਉਹ ਚਰਸ ਤੇ ਜੂਏ ਵਿੱਚ ਉੱਡ ਜਾਂਦੀ ਸੀ। ਸਰਦਾਰਾਂ ਤੇ ਜਵਾਨੀ ਆਈ ਤੇ ਫਾਕੇ ਵੀ ਨਾਲ ਆ ਗਏ। ਮੋਟੀਆਂ ਮੋਟੀਆਂ ਅੱਖਾਂ ਤੇ ਗੁਲਾਬੀ ਰੰਗੇ ਬੁੱਲਾਂ ਵਾਲੀ ਸਰਦਾਰਾਂ ਦੇ ਮੁਖੜੇ ਦੀ ਕਲੀ ਖਿੜਨ ਤੋਂ ਪਹਿਲਾਂ ਹੀ ਮੁਰਝਾ ਗਈ। ਜੰਤੇ ਜਦੋਂ ਸਰਦਾਰਾਂ ਨੂੰ ਮਿਲਣ ਜਾਂਦੀ, ਉਹਨੂੰ ਪਾਟੀਆਂ ਲੀਰਾਂ ਵਿੱਚ ਵੇਖ ਕੇ ਉਹਦੇ ਅਥਰੂ ਤ੍ਰਿਪ ਤ੍ਰਿਪ ਡਿੱਗ ਪੈਂਦੇ, ਤੇ ਸਰਦਾਰਾਂ ਸਬਰ ਦੀ ਮੂਰਤ ਬਣ ਕੇ ਮਾਂ ਨੂੰ ਦਿਲਾਸਾ ਦਿੰਦੀ। ਮਾਂ ਤੂੰ ਕਿਉਂ ਰੋਂਦੀ ਏ? ਕਦੇ ਮੈਨੂੰ ਵੀ ਰੋਂਦਿਆਂ ਵੇਖਿਆ ਈ? ਮਾਂ ਮੈਨੂੰ ਕੋਈ ਦੁੱਖ ਨਹੀਂ, ਟਾਲੀ ਵਾਲੇ ਪੀਰ ਕੋਲੋਂ ਇੱਕ ਤਵੀਜ਼ ਕਰਾ ਕੇ ਲਿਆ ਦੇ। ਮੇਰੀ ਗਵਾਂਢਣ ਆਖਦੀ ਸੀ ਤਵੀਜ਼ ਘੋਲ ਕੇ ਬਸ਼ੀਰੇ ਨੂੰ ਪਿਆ ਤੇ ਉਹ ਚਰਸ ਤੇ ਜੂਆ ਛੱਡ ਦੇਵੇਗਾ। ਜੰਤੇ ਦੇ ਕਲੇਜੇ ਵਿੱਚ ਜਿਵੇਂ ਕੋਈ ਜ਼ੋਰ ਦਾ ਗਸੁੰਨ ਮਾਰ ਦਿੰਦਾ ਏ। ਉਹ ਹੌਕੇ ਭਰਦੀ ਘਰ ਆ ਜਾਂਦੀ। ਇੰਝ ਹੀ ਕਈ ਵਰ੍ਹੇ ਲੰਘ ਗਏ। ਸਰਦਾਰਾਂ ਇੱਕ ਨਿੱਕੀ ਜਿਹੀ ਕੁੜੀ ਦੀ ਮਾਂ ਬਣ ਗਈ ਤੇ ਬਸ਼ੀਰੇ ਦੇ ਚਾਲੇ ਹੋਰ ਵੀ ਪੁੱਠੇ ਹੋ ਗਏ। ਅੱਗੇ ਤਾਂ ਉਹ ਰਾਤ ਨੂੰ ਘਰ ਆ ਪੈਂਦਾ ਸੀ, ਹੁਣ ਰਾਤਾਂ ਨੂੰ ਵੀ ਉਹਦਾ ਕੋਈ ਪਤਾ ਨਹੀਂ ਲੱਗਦਾ ਸੀ। ਸਰਦਾਰਾਂ ਕੱਲੀ ਕੋਠੜੀ ਛੱਡ ਕੇ ਕੁੜੀ ਨੂੰ ਲੈ ਕੇ ਮਾਂ ਦੇ ਕੋਲ ਆ ਗਈ। ਜੰਤੇ ਨੇ ਕੁਝ ਚਿਰ ਤਾਂ ਧੀ ਦਾ ਖਰਚਾ ਪੱਠਾ ਪੂਰਾ ਕੀਤਾ, ਪਰ ਕਦੋਂ ਤਾਈਂ? ਜਦੋਂ ਰਾਣੀ ਸਿਆਣੀ ਹੋ ਗਈ ਤੇ ਗੋਡਿਆਂ ਪਰਨੇ ਰਿੜਨ ਲੱਗ ਪਈ, ਸਰਦਾਰਾਂ ਹੋਰ ਵੀ ਫਿਕਰ ਵਿੱਚ ਡੁੱਬ ਗਏ। ਜੰਤੇ ਤੋਂ ਜਵਾਨ ਧੀ ਦਾ ਇਹ ਦੁੱਖ ਝੱਲਿਆ ਨਹੀਂ ਸੀ ਜਾਂਦਾ। ਇੱਕ ਦਿਨ ਉਹਨੂੰ ਪਤਾ ਲੱਗਾ ਦੂਜੇ ਮਹੱਲੇ ਵਿੱਚ ਉਮਰਦੀਨ ਦੇ ਘਰ ਇੱਕ ਨੁਕਰਾਣੀ ਦੀ ਲੋੜ ਹੈ। ਉਹਦੀ ਘਰਵਾਲੀ ਨੂੰ ਸਾਰਾ ਮਹੱਲਾ ਬੇਬੇ ਜੀ ਆਂਦਾ ਸੀ ਤੇ ਉਮਰਦੀਨ ਦੀ ਵਡਿਆਈ ਤਾਂ ਉਸ ਗਲੀ ਦਾ ਬੰਦਾ ਬੰਦਾ ਕਰਦਾ ਸੀ। ਬੇਬੇ ਜੀ ਨੇ ਜੰਤੇ ਨੂੰ ਦੱਸਿਆ ਭਈ ਉਹਨਾਂ ਨੂੰ ਇੱਕ ਕੁੜੀ ਦੀ ਲੋੜ ਹੈ ਜਿਹੜੀ ਨਸ ਭੱਜ ਕੇ ਅੰਦਰ ਬਾਹਰ ਦਾ ਕੰਮ ਕਰ ਦਿਆ ਕਰੇ ਤੇ ਉਹਨਾਂ ਨੂੰ ਇੱਧਰ ਉੱਧਰ ਉੱਠ ਕੇ ਕੰਮ ਕਰਨ ਤੋਂ ਵੇਲ ਮਿਲ ਜਾਵੇ। ਜੰਤੇ ਬੋਲੀ, ਬੇਬੇ ਜੀ ਮੇਰੀ ਧੀ ਜੋ ਏ ਜਿਵੇਂ ਆਖੋਗੇ ਖਿਦਮਤ ਕਰੇਗੀ, ਤੁਹਾਡਾ ਸਾਰਾ ਕੰਮ ਸਾਂਭ ਲਵੇਗੀ ਤੇ ਤੁਸੀਂ ਭਾਵੇਂ ਮੰਜੀ ਤੋਂ ਥੱਲੇ ਪੈਰ ਨਾ ਲਾਉਣਾ। ਮੁੜ ਉਹਨੇ ਚੁਰਾਣਾ ਨਹੀਂ, ਛੁਪਾਣਾ ਨਹੀਂ, ਕਿਸੇ ਗੱਲੋਂ ਮੱਥੇ ਤੇ ਵੱਟ ਨਹੀਂ ਪਾਉਣਾ। ਬੇਬੇ ਜੀ ਨੇ 20 ਰੁਪਏ ਤੇ ਰੋਟੀ ਕੱਪੜੇ ਤੇ ਗੱਲ ਮੁਕਾ ਦਿੱਤੀ। ਲੋੜ ਵੇਲੇ ਦਵਾ ਦਾਰੂ ਕਰਨ ਦਾ ਹੌਸਲਾ ਦਿੱਤਾ ਤੇ ਜੰਤੇ ਨੂੰ ਇੰਜ ਲੱਗਾ ਜਿਵੇਂ ਬੁਝਦੇ ਦੀਵੇ ਵਿੱਚ ਤੇਲ ਪੈ ਜਾਂਦਾ ਹੈ। ਉਹਨੇ ਛੇਤੀ ਨਾਲ ਜਵਾਬ ਦਿੱਤਾ, ਤੁਸੀਂ ਉਹਦੇ ਕੰਮ ਵੇਖੋਗੇ ਤੇ ਡਾਢੇ ਰਾਜ਼ੀ ਹੋਵੋਗੇ। ਅੱਲਾ ਦੇ ਹੁਕਮ ਨਾਲ ਉਹ ਤੁਹਾਡੀ ਧੀ ਬਣ ਕੇ ਰਹੇਗੀ। ਬੇਬੇ ਜੀ ਨੇ ਖੁਸ਼ ਹੋ ਕੇ ਆਖਿਆ, ਕੱਲ ਫਜ਼ਲ ਜਾਨ ਆਪਣੀ ਕੁੜੀ ਨੂੰ ਲੈ ਕੇ ਆਈ ਸੀ,
ਪਰ ਮੈਂ ਸਾਫ਼ ਜਵਾਬ ਦੇ ਦਿੱਤਾ, ਇੱਕ ਤਾਂ ਵਿਆਹੀ ਹੋਈਆਂ ਕੁੜੀਆਂ ਨੂੰ ਖਾਵਣ ਦੀ ਖਿੱਚ ਰਹਿੰਦੀ ਏ, ਤੇ ਨਾਲੇ ਜੰਤੇ ਤੂੰ ਆਪੇ ਹੀ ਦੱਸ, ਬਾਲ ਕੁੱਛੜ ਚੁੱਕ ਕੇ ਭਲਾ ਪਰਾਈਆਂ ਨੌਕਰੀਆਂ ਕੀਤੀਆਂ ਜਾਂਦੀਆਂ ਨੇ। ਇਹ ਗੱਲ ਸੁਣ ਕੇ ਜੰਤੇ ਦਾ ਗਲ ਘੁੱਟਿਆ ਗਿਆ ਤੇ ਉਹ ਕੁਝ ਹੋਰ ਨਾ ਬੋਲ ਸਕੀ। ਕੀ ਸੋਚਣ ਲੱਗ ਪਈ ਹੈ ਜੰਤੇ? ਬੇਬੇ ਜੀ ਨੇ ਬੜੀ ਮਿੱਠੀ ਆਵਾਜ਼ ਵਿੱਚ ਪੁੱਛਿਆ। ਅਸੀਂ ਉਹਦਾ ਕੰਮ ਵੇਖ ਕੇ ਰੁਪਏ ਵਧਾ ਵੀ ਦਿਆਂਗੇ, ਤੂੰ ਕੋਈ ਫਿਕਰ ਨਾ ਕਰੀ। ਤੇ ਜੰਤੇ ਜਿਹੜਾ ਬਾਹਰ ਲਾਉਣ ਗਈ ਉਸ ਤੋਂ ਦੂਣਾ ਲੈ ਕੇ ਘਰ ਆ ਗਈ। ਘਰ ਆ ਕੇ ਉਹਨੇ ਸਰਦਾਰਾਂ ਨਾਲ ਗੱਲ ਕੀਤੀ। ਉਹਦੇ ਕੰਨਾਂ ਵਿੱਚ ਜਿਵੇਂ ਟਲੀਆਂ ਵੱਜਣ ਲੱਗ ਪਈਆਂ। ਉਹਨੇ ਖੁਸ਼ ਹੋ ਕੇ ਆਖਿਆ, ਮਾਂ ਟਾਹਲੀ ਵਾਲੀ ਗਲੀ ਵਿੱਚ ਉਮਰਦੀਨ ਦੇ ਘਰ ਦੇ ਨਾਲ ਹੀ ਮੇਰੀ ਸਹੇਲੀ ਬਾਲੋ ਰਹਿੰਦੀ ਏ। ਉਹਦਾ ਆਪਣਾ ਕੋਈ ਬਾਲ ਬੱਚਾ ਨਹੀਂ, ਉਹ ਜ਼ਰੂਰ ਰਾਣੀ ਨੂੰ ਆਪਣੇ ਕੋਲ ਰੱਖ ਲਿਆ ਕਰੇਗੀ। ਮੈਂ ਕੰਮ ਕਾਜ ਤੋਂ ਵਿਹਲੀ ਹੋ ਕੇ ਰਾਣੀ ਨੂੰ ਵੇਖ ਆਇਆ ਕਰਾਂਗੀ। ਤੂੰ ਬੇਬੇ ਜੀ ਨੂੰ ਇਹ ਨਾ ਦੱਸੀ ਭਈ ਰਾਣੀ ਮੇਰੀ ਧੀ ਏ, ਨਹੀਂ ਤਾਂ ਨੌਕਰੀ ਇੱਥੋਂ ਚਲੀ ਜਾਵੇਗੀ। ਮਾਂ ਮੈਂ ਉਹਨਾਂ ਦਾ ਸਾਰਾ ਕੰਮ ਸ਼ਾਮੋਂ ਪਹਿਲਾਂ ਮੁਕਾ ਕੇ ਰਾਣੀ ਨੂੰ ਨਾਲ ਲੈ ਕੇ ਘਰ ਆ ਜਾਇਆ ਕਰਾਂਗੀ। ਹੁਣ ਤਾਂ ਮੇਰੀ ਰਾਣੀ ਰੱਜ ਕੇ ਦੁੱਧ ਪੀਵੇਗੀ। ਮੈਂ ਆਪਣੀ ਤਨਖਾਹ ਵਿੱਚੋਂ ਰਾਣੀ ਲਈ ਸੋਹਣੇ ਸੋਹਣੇ ਜੱਗੇ ਬਣਾਵਾਂਗੀ ਤੇ ਮੇਰੀ ਧੀ ਸੋਹਣੀ ਤੇ ਮੋਟੀ ਹੋ ਜਾਵੇਗੀ। ਸਰਦਾਰਾਂ ਸਾਰੀਆਂ ਗੱਲਾਂ ਇੱਕੋ ਸਾਏ ਕਰ ਗਈ ਤੇ ਜੰਤੇ ਮਿੱਟੀ ਦੇ ਢੇੜੇ ਵਾਂਗੂ ਜਿੱਥੇ ਬੈਠੀ ਸੀ ਉੱਥੇ ਬੈਠੀ ਰਹੀ। ਸਰਦਾਰਾਂ ਨੇ ਉਮਰਦੀਨ ਦੇ ਘਰ ਨੌਕਰੀ ਕਰ ਲਈ। ਜਦੋਂ ਕੰਮ ਕਾਜ ਤੋਂ ਵਿਹਲੀ ਹੁੰਦੀ, ਛੇਤੀ ਨਾਲ ਬਾਲੋ ਦੇ ਘਰ ਜਾ ਕੇ ਰਾਣੀ ਨੂੰ ਗੋਦੀ ਚੁੱਕ ਲੈਂਦੀ। ਕਦੀ ਦੁਪਹਿਰਾਂ ਵੇਲੇ ਜਦੋਂ ਸਾਰਾ ਘਰ ਸੌਂ ਜਾਂਦਾ, ਉਹ ਰਾਣੀ ਨੂੰ ਲਿਆ ਕੇ ਆਪਣੇ ਕੋਲ ਬਹਾ ਲੈਂਦੀ। ਆਪ ਕੱਪੜੇ ਧੋਂਦੀ ਤੇ ਰਾਣੀ ਇੱਧਰ ਉੱਧਰ ਉਹਦੇ ਕੋਲ ਰਿੜਦੀ ਫਿਰਦੀ। ਪਹਿਲਾਂ ਜਦੋਂ ਬੇਬੇ ਜੀ ਨੇ ਰਾਣੀ ਨੂੰ ਵੇਖਿਆ ਤੇ ਪੁੱਛਿਆ ਸੀ, ਨੀ ਇਹ ਕੁੜੀ ਕਿੱਦੀ ਚੁੱਕ ਲਿਆਈ ਏ? ਰਿੜਨ ਵਾਲੇ ਬਾਲਾਂ ਕੋਲੋਂ ਰੱਬ ਬਚਾਏ, ਇਹ ਹਰ ਸ਼ੈ ਵਿੱਚ ਹੱਥ ਮਾਰਦੇ ਨੇ। ਵੇਖੀ ਕਿਤੇ ਬਵਰਚੀ ਖਾਨੇ ਵਿੱਚ ਜਾ ਕੇ ਭਾਂਡੇ ਟਿੰਡੇ ਨਾ ਖਰਾਬ ਕਰ ਦੇਵੇ। ਕੁੜੀ ਤਾਂ ਬੜੀ ਪਿਆਰੀ ਏ, ਪਰ ਇਹ ਹੈ ਕਿੱਦੀ? ਸਰਦਾਰਾਂ ਨੇ ਬੜੀਆਂ ਚਾਵਾਂ ਭਰੀਆਂ ਅੱਖਾਂ ਨਾਲ ਰਾਣੀ ਵੱਲ ਵੇਖ ਕੇ ਕਿਹਾ ਸੀ, ਇਹ ਬਾਲੋ ਦੀ ਭਤੀਜੀ ਏ। ਬਾਲੋ ਦੀ ਭਾਬੀ ਸਿਆਲਕੋਟ ਤੋਂ ਆਈ ਏ ਤੇ ਇਹ ਉਹਦੀ ਇੱਕੋ ਇੱਕ ਧੀ ਏ। ਇੰਜ 2 ਮਹੀਨੇ ਲੰਘ ਗਏ। ਅੱਜ ਸਰਦਾਰਾਂ ਦੀ ਕੁੜੀ ਦਾ ਜੀ ਮੰਨਦਾ ਸੀ। ਅੱਜ ਉਹ ਰਾਣੀ ਨੂੰ ਕੁੱਛੜ ਲੈ ਕੇ ਸਾਰਾ ਕੰਮ ਕਰਦੀ ਫਿਰਦੀ ਸੀ ਤੇ ਕੁਛੜੋਂ ਲਾਉਣ ਤੇ ਬਹੁਤੀ ਰੋਂਦੀ ਸੀ। ਜਦੋਂ ਬੇਬੇ ਜੀ ਨੇ ਟੋਪੀ ਭਰਨ ਲਈ ਸਰਦਾਰਾਂ ਨੂੰ ਆਵਾਜ਼ ਦਿੱਤੀ, ਰਾਣੀ ਉਹਦੀ ਗੋਦੀ ਵਿੱਚ ਸੀ, ਜਿਹਨੂੰ ਵੇਖ ਕੇ ਉਹਨਾਂ ਨੂੰ ਅੱਗ ਲੱਗ ਗਈ ਤੇ ਉਹਨਾਂ ਸ਼ਾਮੀ ਆਪਣੇ ਖਾਵੰਦ ਉਮਰਦੀਨ ਨਾਲ ਗੱਲ ਛੇੜ ਦਿੱਤੀ। ਸਰਦਾਰਾਂ ਮੈਨੂੰ ਚੰਗੀ ਨਹੀਂ ਲੱਗਦੀ, ਇਹਦੀ ਮਾਂ ਤਾਂ ਬੜੀਆਂ ਤਾਰੀਫਾਂ ਕਰਦੀ ਸੀ, ਪਰ ਇਹਦੀ ਜਾਨ ਤਾਂ ਹਰ ਵੇਲੇ ਰਾਣੀ ਵਿੱਚ ਟੰਗੀ ਰਹਿੰਦੀ ਏ। ਕੰਮ ਦਾ ਸਵਾਹ ਖਿਆਲ ਕਰੇ। ਮੈਂ ਤਾਂ ਕੱਲ ਜੰਤੇ ਨੂੰ ਬੁਲਾ ਕੇ ਕਹਿੰਦੀ ਆ ਭਈ ਧੀ ਦਾ ਵਿਆਹ ਕਰ ਦੇਵੇ, ਇਹਨੂੰ ਬਾਲ ਖਿਡਾਉਣ ਦਾ ਡਾਢਾ ਚਾਅ ਏ। ਉਮਰਦੀਨ ਜਵਾਬ ਦਿੱਤਾ, ਰਫੀਕ ਦੀ ਮਾਂ ਕਿਸੇ ਦੀ ਰੋਜ਼ੀ ਬੰਦ ਨਹੀਂ ਕਰੀਦੀ। ਜੇ ਸਰਦਾਰਾਂ ਰਾਣੀ ਨੂੰ ਪਿਆਰ ਕਰਦੀ ਏ ਤਾਂ ਤੈਨੂੰ ਕਿਉਂ ਬੁਰਾ ਲੱਗਦਾ ਏ? ਤੇਰੇ ਸਾਰੇ ਕੰਮ ਭੱਜ ਕੇ ਕਰਦੀ ਏ। ਬੇਬੇ ਜੀ ਬੋਲੇ, ਅੱਜ ਤਾਂ ਸਵੇਰ ਦੀ ਗੱਲ ਨਾਲ ਲਾਈ ਫਿਰਦੀ ਏ। ਅੱਜ ਤਾਂ ਥੋ ਪਤਾ ਨਹੀਂ, ਪਰਸੋਂ ਮੈਂ ਵੇਖਿਆ ਰੋਟੀ ਖਾਣ ਵੇਲੇ ਰਾਣੀ ਨੂੰ ਜਾ ਕੇ ਲੈ ਆਈ ਸੀ ਤੇ ਉਹਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਸੀ। ਕਿਧਰੇ ਘਿਓ ਖੰਡ ਨਾ ਚੁਰਾ ਕੇ ਰਾਣੀ ਨੂੰ ਖਵਾਉਣ ਲੱਗ ਪਵੇ। ਬੇਬੇ ਜੀ ਦੀਆਂ ਗੱਲਾਂ ਸੁਣ ਕੇ ਉਮਰਦੀਨ ਉੱਠ ਖਲੋਤਾ ਤੇ ਇਹ ਕਹਿੰਦਾ ਬਾਹਰ ਨਿਕਲ ਗਿਆ, ਏਡਾ ਦਿਲ ਥੋੜਾ ਨਾ ਕੀਤਾ ਕਰ, ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ। ਸਰਦਾਰਾਂ ਨੂੰ ਬਾਲ ਪਿਆਰੇ ਲੱਗਦੇ ਨੇ, ਹੋਰ ਕੋਈ ਗੱਲ ਨਹੀਂ। ਅਗਲੇ ਦਿਨ ਰਾਣੀ ਨੂੰ ਬੜਾ ਤੇਜ਼ ਬੁਖਾਰ ਚੜ ਗਿਆ। ਸਰਦਾਰਾਂ ਨੌਕਰੀ ਤੇ ਤਾਂ ਗਈ, ਪਰ ਉਹਦਾ ਧਿਆਨ ਰਾਣੀ ਦੇ ਵਿੱਚ ਸੀ। ਅੱਜ ਉਹਨੇ ਬਾਲੋ ਨੂੰ ਹੱਥ ਬੰਨ੍ਹ ਕੇ ਆਖਿਆ ਸੀ, ਰਾਣੀ ਦਾ ਧਿਆਨ ਰੱਖੀ ਤੇ ਉਹਨੂੰ ਭੁੰਜੇ ਨਾ ਬੈਣ ਦੇਈ। ਉਮਰਦੀਨ ਦੇ ਘਰ ਪ੍ਰਾਹੁਣੇ ਆ ਗਏ ਤੇ ਸਰਦਾਰਾਂ ਦੁਪਹਿਰ ਤਾਈਂ ਕੰਮ ਵਿੱਚ ਲੱਗੀ ਰਹੀ। ਉਹਦਾ ਦਿਲ ਤੜਪਦਾ ਰਿਹਾ ਭਈ ਉਹ ਰਾਣੀ ਨੂੰ ਜਾ ਕੇ ਵੇਖ ਆਵੇ। ਪ੍ਰਾਹੁਣਿਆਂ ਨੂੰ ਰੋਟੀ ਖਵਾ ਕੇ ਭਾਂਡੇ ਮਾਂਜ ਕੇ ਵਿਹਲੀ ਹੋਈ ਤਾਂ ਉਹਨੇ ਹੌਲੀ ਜਿਹੇ ਬੇਬੇ ਜੀ ਨੂੰ ਪੁੱਛਿਆ, ਮੈਂ ਜ਼ਰਾ ਬਾਲੋ ਵੱਲ ਚਲੀ ਜਾਵਾਂ? ਹੁਣ ਤਾਂ ਸਾਰੇ ਕੰਮ ਮੁੱਕ ਗਏ ਨੇ। ਪਰ ਬੇਬੇ ਜੀ ਦੇ ਕਦੋਂ ਕੰਮ ਮੁੱਕਦੇ ਸਨ। ਹੁੱਕਾ ਤਾਜ਼ਾ ਕਰ ਲਿਆ ਤੇ ਨਾਲੇ ਅੱਜ ਚੰਗੀ ਜੀ ਟੋਪੀ ਭਰ ਕੇ ਦੇ। ਸਰਦਾਰਾਂ ਕੰਬਦਿਆਂ ਹੱਥਾਂ ਨਾਲ ਹੁੱਕਾ ਚੁੱਕ ਕੇ ਲੈ ਗਈ। ਚੁੱਲ੍ਹੇ ਕੋਲ ਬੈਠੀ ਚਿਮਟੇ ਨਾਲ ਸੁਆਹ ਵਿੱਚੋਂ ਗੋਹੇ ਦਾ ਟੋਟਾ ਲੱਭਦੀ ਸੀ ਕਿ ਰਾਣੀ ਦੇ ਰੋਣ ਦੀ ਆਵਾਜ਼ ਆਈ। ਉਹਦੇ ਹੱਥੋਂ ਚਿਮਟਾ ਡਿੱਗ ਪਿਆ ਤੇ ਉਹਨੇ ਛੇਤੀ ਨਾਲ ਭੌਂ ਕੇ ਬਾਹਰ ਵੇਖਿਆ। ਬਾਲੋ ਨੇ ਰਾਣੀ ਨੂੰ ਚੁੱਕਿਆ ਹੋਇਆ ਸੀ ਤੇ ਉਹ ਸਿੱਧੀ ਬੇਬੇ ਜੀ ਦੇ ਕੋਲ ਅੰਦਰ ਲੰਘ ਗਈ। ਬਾਲੋ ਨੇ ਰੋਂਦੀ ਤੇ ਚੀਕਾਂ ਮਾਰਦੀ ਰਾਣੀ ਨੂੰ ਥੱਲੇ ਬਾਹ ਕੇ ਉੱਚੀ ਜੀ ਪੁੱਛਿਆ, ਉਹ ਕਿੱਥੇ ਗਈ ਹੈ ਤੁਹਾਡੀ ਨੌਕਰਾਣੀ?
ਚੰਗਾ ਭਲਾ ਬਾਲ ਤਾਂ ਕੋਈ ਸਾਂਭ ਵੀ ਲਵੇ, ਪਰ ਬਿਮਾਰ ਬਾਲ ਮਾਵਾਂ ਸਿਵਾ ਭਲਾ ਕਿਸੇ ਹੋਰ ਕੋਲ ਰਹਿ ਸਕਦੇ ਨੇ? ਸਿਰਦਾਰਾਂ ਨੀ ਰੋਵੇਂ ਨੌਕਰੀਆਂ ਨੂੰ, ਪਹਿਲੋਂ ਇਹਨੂੰ ਤਾਂ ਸਾਂਭ। ਸਵੇਰ ਦੀ ਰੋ ਰੋ ਕੇ ਇਹਨੇ ਤਾਂ ਮੇਰੀ ਮੱਤ ਮਾਰ ਦਿੱਤੀ ਏ। ਪਿੰਡਾ ਪਿਆ ਸੜਦਾ ਸੂ, ਹੁਣ ਤਾਂ ਮੇਰੇ ਕੋਲੋਂ ਇਸ ਬਲਦੇ ਤਨੂਰ ਨੂੰ ਚੁੱਕਿਆ ਵੀ ਨਹੀਂ ਜਾਂਦਾ। ਕਿੱਡਾ ਇਹਨੂੰ ਨੌਕਰੀ ਦਾ ਚਾਅ ਚੜਿਆ ਹੋਇਆ ਹੈ। ਸਰਦਾਰਾਂ ਦੀਆਂ ਅੱਖੀਆਂ ਵਿੱਚੋਂ ਅਥਰੂ ਟੋਪੀ ਦੀ ਅੱਗ ਤੇ ਡਿੱਗੇ ਤਾਂ ਛੰਨ ਕਰਕੇ ਬਲੇ ਹੋਏ ਗੋਹੇ ਵਿੱਚ ਇੱਕ ਕਾਲਾ ਦਾਗ ਪੈ ਗਿਆ। ਬੇਬੇ ਜੀ ਬਾਲੋ ਦੀ ਗੱਲ ਸੁਣ ਕੇ ਛੇਤੀ ਨਾਲ ਉੱਠ ਖਲੋਤੇ। ਧੀ? ਨੀ ਕਿਹਦੀ ਧੀ? ਇਹ ਕਹਿੰਦੀ ਧੀ ਏ? ਇਹ ਤੇਰੀ ਭਤੀਜੀ ਨਹੀਂ? ਉਹਨਾਂ ਚੀਕ ਮਾਰ ਕੇ ਪੁੱਛਿਆ, ਜਿਵੇਂ ਬਾਲੋ ਦੇ ਕੰਨ ਬੋਲੇ ਹੋਣ। ਰਾਣੀ ਨੂੰ ਬਲਦੇ ਬੁਖਾਰ ਵਿੱਚ ਪੁੰਜੇ ਬਹਾ ਕੇ ਬਾਲੋ ਬਾਹਰ ਨਿਕਲ ਗਈ ਤੇ ਸਰਦਾਰਾਂ ਨੇ ਬਾਵਰਚੀ ਖਾਨੇ ਵਿੱਚੋਂ ਨਿਕਲ ਕੇ ਰਾਣੀ ਨੂੰ ਗੋਦੀ ਵਿੱਚ ਲੈ ਲਿਆ ਤੇ ਬਾਲੋ ਦੇ ਪਿੱਛੇ ਨਿਕਲ ਗਈ। ਅਜੇ ਉਹ ਦਹਲੀਜ਼ ਤੋਂ ਬਾਹਰ ਨਹੀਂ ਸੀ ਹੋਈ ਕਿ ਬੇਬੇ ਜੀ ਦੀ ਆਵਾਜ਼ ਉਹਦੇ ਕੰਨਾਂ ਵਿੱਚ ਪਈ। ਨਸ ਨਸ ਕੇ ਬਾਲੋ ਦੇ ਘਰ ਜਾਂਦੀ ਸੀ, ਮੈਨੂੰ ਰਾਣੀ ਬੜੀ ਪਿਆਰੀ ਲੱਗਦੀ ਏ। ਰੱਬਾ, ਕੁੜੀਆਂ ਦੀਆਂ ਸ਼ਰਮਾਂ ਰੱਖਣ ਵਾਲਾ ਤੂੰ ਹੀ ਏ।